ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦਕੋਟ ਨਿਊਜ਼ TV 84 ਦੇ ਨਾਲ। ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 15 ਅਗਸਤ 2013 ਨੂੰ ਭਾਰਤ ਨੂੰ ਆਜ਼ਾਦੀ ਮਿਲੀਆਂ 66 ਸਾਲ ਪੂਰੇ ਹੋ ਜਾਣੇ ਆ। ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਲਈ ਭਾਰਤ ਵਾਸੀਆਂ ਨੇ ਲੰਬੀ ਜਦੋਜਹਿਦ ਕੀਤੀ, ਜਿਸ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਕੀਤੀਆਂ। ਆਜ਼ਾਦੀ ਸੰਘਰਸ਼ ਦੌਰਾਨ ਕਾਂਗਰਸ ਦੇ ਗਾਂਧੀ, ਨਹਿਰੂ ਤੇ ਪਟੇਲ ਵਰਗੇ ਲੀਡਰਾਂ ਨੇ ਲੋਕਾਂ ਨਾਲ ਵਾਅਦੇ ਇਤਰਾਰ ਕੀਤੇ। ਆਜ਼ਾਦ ਭਾਰਤ ਵਿੱਚ ਖੁਸ਼ਹਾਲੀ ਤੇ ਦੁੱਧ ਘਿਓ ਦੀਆਂ ਨਦੀਆਂ ਵਗਾਉਣ ਦੇ ਕਰਾਰ ਵੀ ਕੀਤੇ ਗਏ। ਗਾਂਧੀ ਦਾ ਕਹਿਣਾ ਸੀ ਕਿ ਰਾਮ ਰਾਜ ਸਥਾਪਿਤ ਕੀਤਾ ਜਾਵੇਗਾ, ਜਿਸ ਦਾ ਮਤਲਬ ਹੋਏਗਾ ਕਿ ਦੇਸ਼ ਵਿੱਚ ਕੋਈ ਭੁੱਖਾ, ਨੰਗਾ ਅਤੇ ਬਿਨਾਂ ਰੋਜ਼ਗਾਰ ਤੋਂ ਨਹੀਂ ਹੋਵੇਗਾ। ਇਸੇ ਤਰ੍ਹਾਂ ਸਿੱਖਾਂ ਨਾਲ ਇਹ ਵਾਅਦਾ ਕੀਤਾ ਗਿਆ ਕਿ ਸਿੱਖਾਂ ਨੂੰ ਭਾਰਤ ਦੇ ਨਾਰਥ ਵਿੱਚ ਇੱਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਤਾਂ ਕਿ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ ਵੀ ਕਰਾਰ ਕੀਤਾ ਗਿਆ ਕਿ ਭਾਰਤ ਵਿੱਚ ਕੋਈ ਐਸਾ ਸੰਵਿਧਾਨ ਮਨਜ਼ੂਰ ਨਹੀਂ ਕੀਤਾ ਜਾਵੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। 66 ਸਾਲ ਬੀਤਣ ਤੋਂ ਬਾਅਦ ਇਹਨਾਂ ਵਾਅਦਿਆਂ ਦੀ ਹਕੀਕਤ ਕੀ ਹੈ? ਭਾਰਤ ਕਿੰਨਾ ਕੁ ਖੁਸ਼ਹਾਲ ਹੈ? ਕਿੰਨੀਆਂ ਕੁ ਦੁੱਧ ਘਿਓ ਦੀਆਂ ਨਦੀਆਂ ਵਗ ਰਹੀਆਂ ਹਨ ਅਤੇ ਸਿੱਖਾਂ ਸਮੇਤ ਬਾਕੀ ਘੱਟ ਗਿਣਤੀਆਂ ਜਾਨੀ ਕਿ ਮੁਸਲਮਾਨ, ਈਸਾਈ, ਦਲਿਤ, ਬੁੱਧ, ਆਦੀਵਾਸੀ ਆਦਿ ਕਿੰਨੇ ਕੁ ਸੁਰੱਖਿਅਤ ਹਨ? ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਿੱਖ ਕੌਮ ਦੇ ਉੱਘੇ ਚਿੰਤਕ ਅਤੇ ਸਿਆਸਤਦਾਨ ਸਰਦਾਰ ਅਤਿੰਦਰਪਾਲ ਜੀ ਹੋਰਾਂ ਨਾਲ, ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਹਨ ਅਤੇ ਇੰਟਰਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਵੀ ਹਨ। ਤੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਅਤਿੰਦਰਪਾਲ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਕਿਉਂਕਿ 15 ਅਗਸਤ ਨੇੜੇ ਆਉਣ ਵਾਲੀ ਹੈ, ਕਿ ਭਾਰਤ ਨੂੰ ਆਜ਼ਾਦ ਹੋਏ 66 ਸਾਲ ਬੀਤ ਚੁੱਕੇ ਨੇ। ਭਾਰਤ ਦੇਸ਼ ਦੀ ਕੀ ਕਾਰਗੁਜ਼ਾਰੀ ਹੈ ਇਸ ਵੇਲੇ, ਇਹ ਦੱਸੋ। ਭੈਣ ਜੀ, ਪਹਿਲਾਂ ਤਾਂ ਮੈਂ TV 84 ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਾ ਤੇ ਧੰਨਵਾਦ ਕਰਦਾ ਆਪ ਜੀ ਦਾ ਵੀ ਤੇ ਸਰੋਤਿਆਂ ਦਾ ਵੀ, ਜਿਨ੍ਹਾਂ ਨੇ ਮੈਨੂੰ ਮੁੜ ਮੌਕਾ ਦਿੱਤਾ ਰੂਬਰੂ ਹੋਣ ਦਾ। ਜਿੱਥੋਂ ਤੱਕ 15 ਅਗਸਤ 1947 ਦਾ ਸਵਾਲ ਹੈ ਤਾਂ ਮੈਂ ਇਸ ਨੂੰ ਆਜ਼ਾਦੀ ਨਹੀਂ ਮੰਨਦਾ। ਹਾਂਜੀ। ਤੇ ਮੈਂ ਸਿੱਖ ਕੌਮ ਨੂੰ ਵੀ ਤੇ ਸਮੂਹ ਵਿਸ਼ਵ ਦੇ ਲੋਕਾਂ ਨੂੰ ਇਹ ਚੀਜ਼ ਦੱਸਣਾ ਚਾਹੁੰਦਾ ਕਿ ਉਹ ਭਾਰਤ ਦੀਆਂ ਕੌਮਾਂ ਲਈ ਆਜ਼ਾਦੀ ਦਾ ਦਿਨ ਨਹੀਂ ਹੈ, ਭਾਰਤ ਦੀਆਂ ਕੌਮਾਂ ਲਈ ਬਟਵਾਰੇ ਦਾ ਦਿਨ ਹੈ। ਹਾਂਜੀ। ਉਸ ਦਿਨ ਇੱਕ ਏਸ਼ੀਆ ਦੇ ਇੱਕ ਬਹੁਤ ਵੱਡੇ ਖਿੱਤੇ ਦਾ ਬਟਵਾਰਾ ਕੀਤਾ ਗਿਆ ਜੀ, ਔਰ ਵਿਸ਼ਵ ਵਿੱਚ ਸਭ ਤੋਂ ਵੱਡਾ ਅਜਿਹਾ ਬਟਵਾਰਾ ਹੈ ਜਿਸ ਵਿੱਚ ਸਭ ਤੋਂ ਵੱਧ ਖੂਨੀ ਕਾਂਡ ਵਾਪਰਿਆ ਤੇ ਮਨੁੱਖੀ ਜਾਨਾਂ ਗਈਆਂ। ਹਾਂਜੀ। ਇਹ ਜੋ ਇਸ ਬਟਵਾਰੇ ਜਿਹੜੀਆਂ ਮਨੁੱਖੀ ਜਾਨਾਂ ਗਈਆਂ, ਉਹ ਸਭ ਤੋਂ ਵੱਧ ਮਨੁੱਖੀ ਜਾਨਾਂ ਸਿੱਖ ਕੌਮ ਦੀਆਂ ਗਈਆਂ ਜੀ। ਔਰ ਸਭ ਤੋਂ ਜ਼ਿਆਦਾ ਨੁਕਸਾਨ ਔਰ ਧਰਤੀ ਦੀ ਜਿਹੜੀ ਵੰਡ ਹੋਈ, ਉਹ ਵੀ ਸਿੱਖ ਕੌਮ ਦੀ ਧਰਤੀ ਦੀ ਵੰਡ ਹੋਈ। ਜੀ ਬਿਲਕੁਲ। ਭਾਰਤ ਦੀ ਧਰਤੀ ਦੀ ਵੰਡ ਨਹੀਂ ਹੋਈ, ਕਿਉਂਕਿ ਉਸ ਵੇਲੇ ਭਾਰਤ ਨਾਂ ਦਾ ਕੋਈ ਵੀ ਦੇਸ਼ ਜਾਂ ਕੋਈ ਵੀ ਇੱਕ ਖਿੱਤਾ ਵਿਸ਼ਵ ਵਿੱਚ ਨਹੀਂ ਸੀ। ਇਹ ਬੜੀ ਗਲਤ ਪਰੰਪਰਾ ਜਿਹੀ ਸਿੱਖਾਂ ਨੇ ਵੀ ਆਪਣੇ ਮਾਨਸਿਕਤਾ ਵਿੱਚ ਗੁਲਾਮੀ ਨੂੰ ਵਸਾਉਂਦੇ ਹੋਏ ਬਣਾ ਦਿੱਤੀ ਹੈ ਤੇ ਸੱਚ ਨੂੰ ਦਰਕਿਨਾਰ ਕਰ ਦਿੱਤਾ ਹੈ ਕਿ ਬਈ ਭਾਰਤ ਦੀ ਆਜ਼ਾਦੀ ਹੋਈ। ਬਿਲਕੁਲ ਭਾਰਤ ਦੀ ਕੋਈ ਆਜ਼ਾਦੀ ਨਹੀਂ ਹੋਈ। ਭਾਰਤ ਹਾਲੇ ਤੱਕ ਗੁਲਾਮ ਚੱਲਿਆ ਆ ਰਿਹਾ ਹੈ ਔਰ ਗੁਲਾਮ ਮਾਨਸਿਕਤਾ ਵਿੱਚ, ਗੁਲਾਮ ਵਿਵਸਥਾ ਵਿੱਚ, ਗੁਲਾਮ ਰਾਜਨੀਤਿਕ ਪ੍ਰਣਾਲੀ ਵਿੱਚ ਇਹ ਹਾਲੇ ਤੱਕ ਉਸੇ ਅੰਗਰੇਜ਼ਾਂ ਦੀ ਬਣਾਈ ਹੋਈ ਸਮੁੱਚੀ ਵਿਵਸਥਾ ਨੂੰ ਢੋ ਰਿਹਾ ਹੈ। ਹਾਂਜੀ। ਜਿਸ ਤਹਿਤ ਇਹਨਾਂ ਨੂੰ ਈਸਟ ਇੰਡੀਆ ਕੰਪਨੀ ਨੇ ਗੁਲਾਮ ਕੀਤਾ ਸੀ। ਹਾਂਜੀ। ਦੂਸਰੀ ਗੱਲ ਜਿੱਥੋਂ ਤੱਕ ਹੈ ਕਿ ਇਸ ਬਟਵਾਰੇ ਤੋਂ ਬਾਅਦ ਸਿੱਖ ਕੌਮ ਦਾ ਕੀ ਬਣਿਆ, ਤੇ ਜਿਸ ਵੇਲੇ ਬਟਵਾਰਾ ਕੀਤਾ ਗਿਆ ਜੀ, ਉਸ ਵੇਲੇ ਅੰਗਰੇਜ਼ਾਂ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇਸ ਬਟਵਾਰੇ ਹਿੱਤ ਔਰ ਇਸ ਉਪ ਮਹਾਦੀਪ ਦੀ ਧਰਤੀ ਨੂੰ ਛੱਡਣ ਵਾਸਤੇ ਜਿਹੜਾ ਆਪਣਾ ਐਕਟ ਪਾਸ ਕੀਤਾ। ਹਾਂਜੀ। ਜਿਹੜਾ ਕਿ ਬ੍ਰਿਟਿਸ਼ ਪਾਰਲੀਮੈਂਟ ਵਿੱਚ 1931 ਚ ਪਾਸ ਹੋਇਆ, ਉਸ ਵਿੱਚ 3 ਕੌਮਾਂ ਦੇ ਸਿਧਾਂਤ ਨੂੰ ਮੰਨਿਆ ਗਿਆ ਤੇ ਇਹ ਸਵੀਕਾਰ ਕੀਤਾ ਗਿਆ ਅੰਗਰੇਜ਼ਾਂ ਵੱਲੋਂ ਕਿ ਬਈ ਇਹ ਬਟਵਾਰਾ 3 ਕੌਮਾਂ ਦੇ ਵਿਚਕਾਰ ਹੋਵੇਗਾ ਧਰਤੀ ਦਾ। ਹਾਂਜੀ। ਉਸ ਐਕਟ ਬ੍ਰਿਟਿਸ਼ ਜਿਸ ਇੰਡੀਪੈਂਡੈਂਟ ਐਕਟ ਦੇ ਤਹਿਤ ਇਹ ਬਟਵਾਰਾ ਕੀਤਾ ਗਿਆ ਔਰ ਉਸਦਾ ਨਾਂ ਇੰਡੀਪੈਂਡੈਂਟ ਐਕਟ ਦਿੱਤਾ ਗਿਆ ਜੀ, ਅਸੀਂ ਉਸੇ ਸੋਚ ਨੂੰ ਹੀ ਸਵੀਕਾਰ ਕਰਕੇ ਤੇ ਆਪਣੀ ਆਜ਼ਾਦੀ ਦਾ ਢੋਲ ਪਿੱਟਦੇ ਪਏ ਹਾਂ। ਹਾਂਜੀ। ਉਸ ਵਿੱਚ ਪਹਿਲੀ ਕੌਮ ਸਵੀਕਾਰ ਕੀਤੀ ਗਈ ਸਿੱਖ। ਉਸ ਇੰਡੀਪੈਂਡੈਂਟ ਐਕਟ ਨੂੰ ਕੱਢ ਕੇ ਜਿੱਥੋਂ ਮਰਜ਼ੀ ਦੇਖਿਆ ਜਾ ਸਕਦਾ ਹੈ
ਨੈਟ ਤੇ ਵੀ ਪਏ ਹਨ। ਬ੍ਰਿਟਿਸ਼ ਪਾਰਲੀਮੈਂਟ ਦਾ ਸਾਰਾ ਰਿਕਾਰਡ ਵੀ ਬ੍ਰਿਟਿਸ਼ ਪਾਰਲੀਮੈਂਟ ਤੋਂ ਮੰਗਿਆ ਜਾ ਸਕਦਾ। ਹਾਂਜੀ ਪਹਿਲੀ ਕੌਮੀਅਤ ਮੰਨੀ ਗਈ ਸਿੱਖ, ਦੂਸਰੀ ਕੌਮੀਅਤ ਮੰਨੀ ਗਈ ਮੁਸਲਿਮ, ਹਾਂਜੀ ਤੇ ਤੀਜੀ ਕੌਮੀਅਤ ਮੰਨਿਆ ਗਿਆ ਅਦਰ। ਉਹਦੇ ਵਿੱਚ ਕੋਈ ਹਿੰਦੂ ਦਾ ਨਾਂ ਨਹੀਂ ਹੈ, ਕਿਸੇ ਹਿੰਦੂ ਧਰਮ ਦਾ ਖਿਆਲ ਉਸ ਵਿੱਚ ਪ੍ਰਗਟ ਨਹੀਂ ਕੀਤਾ ਗਿਆ। ਤਿੰਨ ਕੌਮੀਅਤਾਂ ਦਾ ਸਿਧਾਂਤ ਉਸ ਵੇਲੇ ਸਵੀਕਾਰ ਕੀਤਾ ਗਿਆ ਜੀ। ਪਹਿਲੀ, ਮੈਂ ਫਿਰ ਰਿਪੀਟ ਕਰ ਰਿਹਾ, ਪਹਿਲੀ ਸਿੱਖ, ਹਾਂਜੀ ਦੂਸਰੀ ਮੁਸਲਿਮ, ਤੀਸਰੀ ਅਦਰ। ਹਾਂਜੀ ਤਾਂ ਬੜੀ ਵੱਡੀ ਵਿਡੰਬਨਾ ਹੈ ਸਿੱਖ ਕੌਮ ਦੀ ਲੀਡਰਸ਼ਿਪ ਦੀ ਔਰ ਸਿੱਖ ਕੌਮ ਦੀ ਆਪਣੀ, ਕਿ ਜਿਸ ਸਿੱਖ ਕੌਮ ਦਾ ਨਾਂ ਸਿਖਰ ਤੇ ਲੈ ਕੇ ਬਟਵਾਰੇ ਦਾ ਐਕਟ ਪਾਸ ਕੀਤਾ ਗਿਆ, ਹਾਂਜੀ ਉਸ ਵਿੱਚ ਮੁਸਲਿਮ ਨੂੰ ਤੇ ਮੁਸਲਮਾਨਾਂ ਨੂੰ ਤੇ ਆਪਣਾ ਬਟਵਾਰੇ ਦਾ ਹਿੱਸਾ, ਧਰਤੀ ਦਾ ਟੁਕੜਾ ਮਿਲ ਗਿਆ ਜੀ। ਆਦਰਸ਼ ਨੂੰ ਵੀ ਆਪਣਾ ਹਿੱਸਾ ਮਿਲ ਗਿਆ, ਹਾਂਜੀ ਪਰ ਸਿੱਖਾਂ ਨੂੰ ਨਹੀਂ ਮਿਲਿਆ ਜੀ। ਸਿੱਖਾਂ ਨੂੰ ਔਰ ਸਿੱਖ ਕੌਮ ਨੂੰ ਬੜੀ ਸ਼ਿੱਦਤ ਨਾਲ, ਬੜੀ ਸੰਜੀਦਗੀ ਨਾਲ ਸਿਰ ਜੋੜ ਕੇ ਇਹ ਵਿਚਾਰਨਾ ਚਾਹੀਦਾ ਹੈ ਕਿ ਵੀ ਸਾਨੂੰ ਸਾਡਾ ਹਿੱਸਾ ਕਿਉਂ ਨਹੀਂ ਮਿਲਿਆ। ਹਾਂਜੀ ਇਹ ਸਭ ਤੋਂ ਵੱਡਾ ਸਵਾਲ ਹੈ ਸਿੱਖ ਕੌਮ ਦੇ ਸਾਹਮਣੇ। ਤੇ ਮੇਰੀ ਜਿਹੜੀ ਸੋਚ ਹੈ ਕਿ ਪਿਛਲੇ 60 ਸਾਲਾਂ ਵਿੱਚ ਮੈਂ ਕੋਈ ਆਪਣਾ ਸੋਚ ਦਾ ਆਧਾਰ ਇਹ ਨਹੀਂ ਬਣਾਇਆ ਹੋਇਆ ਕਿ ਮੈਂ ਕੋਈ ਸੁਪਨਾ ਦੇਖ ਰਿਹਾ ਜਾਂ ਮੈਂ ਕੁਝ ਖਿਆਲੀ ਪੁਲਾਓ ਬਣਾ ਰਿਹਾ, ਬਿਲਕੁਲ ਨਹੀਂ। ਮੇਰੀ ਸੋਚ ਦਾ ਆਧਾਰ ਡੈਮੋਕ੍ਰੈਟਿਕ ਹੈ, ਮੇਰੀ ਸੋਚ ਦਾ ਆਧਾਰ ਸੰਵਿਧਾਨਕ ਹੈ, ਕਨਸਟੀਟਿਊਸ਼ਨਲ ਹੈ, ਮੇਰੀ ਸੋਚ ਦਾ ਆਧਾਰ ਲੀਗਲ ਹੈ, ਕਾਨੂੰਨੀ ਹੈ। ਹਾਂਜੀ, ਮੇਰਾ ਕਾਨੂੰਨੀ ਆਧਾਰ ਉਸ ਇੰਡੀਪੈਂਡੈਂਟ ਐਕਟ ਤੋਂ ਹੀ ਸ਼ੁਰੂ ਹੁੰਦਾ 1931 ਤੋਂ, ਤੇ ਜਿਸ ਨੂੰ ਲੈ ਕੇ ਦੇਸ਼ ਦੇ ਬਟਵਾਰੇ ਦੀ ਗੱਲ ਕੀਤੀ ਗਈ ਔਰ ਜਿਸ ਆਧਾਰ ਤੇ ਦੇਸ਼ ਦਾ ਬਟਵਾਰਾ 1947 ਚ ਹੋਇਆ, ਉਸ ਐਕਟ ਨੂੰ ਹਾਲੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ ਹੈ। ਔਰ ਉਹ ਐਕਟ ਪੂਰਾ ਕਰਨਾ ਜਿੱਥੇ ਇੰਗਲਿਸ਼ ਕੌਮ ਦੀ ਜ਼ਿੰਮੇਵਾਰੀ ਹੈ, ਕਿਉਂਕਿ ਉਹ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਾਸ ਕੀਤਾ ਗਿਆ ਔਰ ਉਸ ਵੇਲੇ ਬ੍ਰਿਟਿਸ਼ ਪਾਰਲੀਮੈਂਟ ਦਾ ਜਿਹੜਾ ਦਾਇਰਾ ਸੀ ਉਹ ਕੈਨੇਡਾ ਤੱਕ ਪਹੁੰਚਦਾ ਸੀ। ਸਾਰੇ ਕਾਮਨਵੈਲਥ ਕੰਟਰੀ ਉਸੇ ਕੰਮ ਆਉਂਦੇ ਸਨ। ਜੇ ਸਾਰੇ ਕਾਮਨਵੈਲਥ ਕੰਟਰੀਜ਼ ਆਪਣੇ ਪਾਸ ਕੀਤੇ ਹੋਏ ਸੰਵਿਧਾਨਕ ਐਕਟ ਨੂੰ ਪੂਰਾ ਨਹੀਂ ਕਰਦੇ ਔਰ ਸਿੱਖ ਕੌਮ ਸੁੱਤੀ ਰਹਿੰਦੀ ਹੈ ਔਰ ਸਿੱਖ ਕੌਮ ਦੀ ਲੀਡਰਸ਼ਿਪ ਇਸ ਮਿਕਨਾਤੀਸ਼ੀ ਔਰ ਇਸ ਕਾਨੂੰਨੀ ਅਹਿਮੀਅਤ ਨੂੰ ਸਮਝਣ ਵਾਲੀ ਜੇ ਸਿੱਖ ਆਪਣੀ ਖੁਦ ਚੁਣ ਹੀ ਨਹੀਂ ਸਕਦੇ, ਤੇ ਉਸ ਦਾ ਦੋਸ਼ ਅਸੀਂ ਫਿਰ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਇਸ ਵਿੱਚ ਤਿੰਨ ਧਿਰਾਂ ਦੋਸ਼ੀ ਹਨ। ਪਹਿਲੀ ਚੀਜ਼ ਆ ਸਿੱਖ ਲੀਡਰਸ਼ਿਪ, ਸਿੱਖ ਕੌਮੀਅਤ ਤੇ ਸਿੱਖ ਲੀਡਰਸ਼ਿਪ। ਉਸ ਤੋਂ ਸਿਖਰਲੀ ਜ਼ਿੰਮੇਵਾਰੀ ਬਣਦੀ ਸੀ, ਉਸ ਤੋਂ ਉੱਪਰਲੀ ਜਿਹੜੀ ਵੱਡੇ ਦੋਸ਼ੀ ਆ ਉਹ ਹੈ ਬ੍ਰਿਟਿਸ਼ ਪਾਰਲੀਮੈਂਟ ਅਤੇ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਚੁਣੀ ਹੋਈ ਸਰਕਾਰ। ਤੀਸਰੀ ਸਭ ਤੋਂ ਵੱਡੀ ਇੰਟਰਨੈਸ਼ਨਲ ਕਮਿਊਨਿਟੀ ਦਾ ਉਹ ਗਰੁੱਪ ਜਿਹਨੂੰ ਅਸੀਂ ਕਾਮਨਵੈਲਥ ਦੇ ਤੌਰ ਤੇ ਜਾਣਦੇ ਆ ਤੇ ਮੰਨਦੇ ਆ। ਤੇ ਮੈਂ ਸਮਝਦਾ ਕਿ ਇਸ ਪਾਸੇ ਸਾਨੂੰ ਸਿੱਖਾਂ ਨੂੰ ਧਿਆਨ ਦੇਣਾ ਚਾਹੀਦਾ। ਹਾਂਜੀ। ਤੇ ਵੀਰ ਜੀ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਸ ਵੇਲੇ ਸਿੱਖ ਮੁਸਲਿਮ ਤੇ ਹੋਰ ਹੈਗੇ ਸੀਗੇ, ਤਾਂ ਪਰ ਜਿਸ ਮੁਸਲਮਾਨ ਸੀ ਉਹਨਾਂ ਨੇ ਤਾਂ ਪਾਕਿਸਤਾਨ ਬਣਾ ਲਿੱਤਾ। ਜਿਸ ਗੱਲ ਕੀਤੀ ਕਿ ਸਾਨੂੰ ਸਾਡਾ ਹਿੱਸਾ ਕਿਉਂ ਨਹੀਂ ਮਿਲਿਆ, ਤਾਂ ਉਸ ਵੇਲੇ ਸਿੱਖਾਂ ਨੇ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕੀਤੀ, ਇਹ ਵੀ ਦੱਸੋ। ਤਾਂ ਜੀ ਬੜੀ ਇੱਕ ਕੋਲੀ ਸੱਚਾਈ ਹੈ। ਤੇ 1849, ਮੈਂ ਥੋੜਾ 1947 ਤੋਂ ਹੋਰ ਪਿੱਛੇ ਬੈਕਗਰਾਉਂਡ ਵਿੱਚ ਤੁਹਾਨੂੰ ਲੈ ਕੇ ਜਾਣਾ ਚਾਹੂੰਗਾ। 1849 ਵਿੱਚ ਸਿੱਖ ਰਾਜ ਜਾਂਦਾ ਔਰ ਜਿਹੜਾ ਸਿੱਖ ਰਾਜ ਖਤਮ ਕਰਾਇਆ ਜਾਂਦਾ, ਮੁਕਾਇਆ ਜਾਂਦਾ, ਇਹ ਸਿੱਖ ਰਾਜ ਭਾਰਤ ਦੀਆਂ ਬਾਕੀ ਕੌਮੀਅਤਾਂ ਅਦਰਸ, ਜਿਨ੍ਹਾਂ ਨੂੰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਅਦਰਸ ਕਹਿ ਕੇ ਘੋਸ਼ਿਤ ਕੀਤਾ ਗਿਆ, ਉਹਨਾਂ ਦੀ ਸਹਾਇਤਾ ਨਾਲ ਸਿੱਖ ਰਾਜ ਨੂੰ ਗੁਲਾਮ ਕਰਵਾਇਆ ਜਾਂਦਾ, ਕਿਉਂਕਿ ਅੰਗਰੇਜ਼ਾਂ ਨਾਲ ਸਮੁੱਚੀ ਭਾਰਤੀਅਤਾ ਦੀ ਉਹ ਕੌਮ ਜਿਹੜੀ ਅੱਜ ਆਪਣੇ ਆਪ ਨੂੰ ਹਿੰਦੂ ਤੇ ਹਿੰਦੂਤਵਾ ਦੇ ਨਾਂ ਨਾਲ ਯਾਦ ਕਰਦੀ ਹੈ, ਉਹ ਸਿੱਖਾਂ ਦੇ ਖਿਲਾਫ ਲੜੀ। ਉਹ ਸਿੱਖਾਂ ਤੋਂ 100 ਸਾਲ ਕੀ ਬਹੁਤ 1.5 ਸਦੀ ਪਹਿਲਾਂ ਹਿੰਦੂ ਕੌਮ ਤੇ ਪੂਰਾ ਭਾਰਤ ਗੁਲਾਮ ਹੋ ਚੁੱਕਾ ਸੀ। ਤੇ ਸਿੱਖਾਂ ਨੂੰ ਗੁਲਾਮ ਬਣਾਉਣ ਵਾਸਤੇ ਅੰਗਰੇਜ਼ਾਂ ਨੇ ਹਿੰਦੂ ਤੇ ਹਿੰਦੂਤਵਾ ਤੇ ਮਰਾਠਵਾੜਾ, ਮਹਾਰਾਸ਼ਟਰੀਅਨ, ਬੰਗਾਲੀ, ਜਿੰਨੀਆਂ ਰਾਜਪੂਤਾਨਾ
ਆਪਣਾ यूपी बिहार ਦੀਆਂ ਗੜਵਾਲ ਦੀਆਂ ਜਿੰਨੀਆਂ ਕੌਮਾਂ ਸੀ ਇਹਨਾਂ ਸਾਰਿਆਂ ਨੂੰ ਔਰ ਇਹਨਾਂ ਸਾਰਿਆਂ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਨੂੰ ਆਪਣੇ ਨਾਲ ਜੋੜ ਕੇ ਸਿੱਖਾਂ ਤੇ ਅਟੈਕ ਕੀਤਾ ਸੀ ਜੀ। ਜਿਹੜੀਆਂ ਅੰਗਰੇਜ਼ਾਂ ਨਾਲ ਸਿੱਖਾਂ ਦੀਆਂ 6 ਜੰਗਾਂ ਹੋਈਆਂ ਉਹ ਸਾਰੀਆਂ ਜੰਗਾਂ ਇਸ ਚੀਜ਼ ਦੀ ਗਵਾਹੀ ਭਰਦੀਆਂ ਹਨ ਔਰ ਇਸ ਚੀਜ਼ ਦੇ ਡਾਕੂਮੈਂਟਰੀ ਪ੍ਰੂਫ ਹਨ। ਤੇ ਭਾਰਤ ਵਿੱਚ ਸਭ ਤੋਂ ਲਾਸਟ ਵਿੱਚ ਸਿੱਖ ਕੌਮ ਨੂੰ ਗੁਲਾਮ ਬਣਵਾਉਣ ਵਾਸਤੇ ਔਰ ਸਿੱਖ ਰਾਜ ਨੂੰ ਖਤਮ ਕਰਵਾਉਣ ਵਾਸਤੇ ਭਾਰਤ ਦੇ ਹਿੰਦੂਤਵ ਮਨੋਬਿਰਤੀ ਵਾਲੇ ਲੋਕਾਂ ਨੇ ਅੰਗਰੇਜ਼ਾਂ ਦਾ ਇੱਕ ਜਿਸ ਦੇ ਉਹ ਗੁਲਾਮ ਬਣੇ ਹੋਏ ਸੀ ਆਪਣੇ ਉਸ ਮਾਲਕ ਦਾ ਸਾਥ ਦੇ ਕੇ ਸਿੱਖਾਂ ਨੂੰ ਇਸ ਲਈ ਗੁਲਾਮ ਬਣਵਾਇਆ ਤਾਂ ਜੋ ਉਹ ਸਿੱਖਾਂ ਦੇ ਉੱਪਰ ਤੇ ਪੰਜਾਬ ਦੇ ਉੱਪਰ ਲੁੱਟ ਖਸੁੱਟ ਕਰ ਸਕਣ। ਉਹ ਮਨੋਬਿਰਤੀ 1947 ਚ ਵੀ ਕਾਇਮ ਸੀ ਤੇ ਅੰਗਰੇਜ਼ ਨੇ ਆਪਣੀ ਉਸੇ ਅੰਗਰੇਜ਼ ਉਸ ਵੇਲੇ ਭੁੱਲ ਗਿਆ ਕਿ ਵਿਸ਼ਵ ਜੰਗ ਵਿੱਚ ਸਿੱਖਾਂ ਨੇ ਕੀ ਯੋਗਦਾਨ ਪਾਇਆ ਉਸ ਦੀ ਫੌਜ ਵਾਸਤੇ। ਅੰਗਰੇਜ਼ ਉਸ ਵੇਲੇ ਇਹ ਵੀ ਭੁੱਲ ਗਿਆ ਔਰ ਇੰਟਰਨੈਸ਼ਨਲ ਕਮਿਊਨਿਟੀ ਭੁੱਲ ਗਈ ਕਿ ਉਸ ਸਿੱਖਾਂ ਨੇ ਵਿਦੇਸ਼ਾਂ ਦੀਆਂ ਧਰਤੀਆਂ ਨੂੰ ਆਜ਼ਾਦ ਕਰਾਉਣ ਵਾਸਤੇ ਔਰ ਡੈਮੋਕ੍ਰੈਟਿਕ ਸਿਸਟਮ ਵਿੱਚ ਲਿਆਉਣ ਵਾਸਤੇ ਕਿੰਨਾ ਘੋਲ ਕੀਤਾ। ਦੇਖੋ ਫਰਾਂਸ ਵਿੱਚ ਜਾ ਕੇ ਸਿੱਖ ਫੌਜੀ ਲੜੇ, ਜਰਮਨੀ ਜਾ ਕੇ ਸਿੱਖ ਫੌਜੀ ਲੜੇ, ਸਪੇਨ ਜਾ ਕੇ ਸਿੱਖ ਫੌਜੀ ਲੜੇ, ਆਪਣੇ ਇਟਲੀ ਜਾ ਕੇ ਸਿੱਖ ਫੌਜੀ ਲੜੇ। ਕਿ ਕਿੰਨੀ ਧਰਤੀ ਹੈ ਵਿਸ਼ਵ ਦੀ ਜਿੱਥੇ ਜਾ ਕੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਉੱਥੋਂ ਦੀਆਂ ਧਰਤੀਆਂ ਨੂੰ ਵੀ ਆਜ਼ਾਦ ਕਰਵਾਇਆ ਜੀ। ਦਿੱਕਤ ਇਹ ਬਣੀ 1849 ਤੋਂ ਲੈ ਕੇ 1947 ਤੱਕ ਔਰ 1947 ਤੋਂ ਲੈ ਕੇ 2013 ਤੱਕ ਸਭ ਤੋਂ ਵੱਡੀ ਦਿੱਕਤ ਇਹ ਬਣੀ ਕਿ ਸਿੱਖ ਖੁਦ ਆਪਣੀ ਲੀਡਰਸ਼ਿਪ ਹੀ ਗੁਲਾਮ ਮਨੋਵਰਤੀ ਵਾਲੀ ਹਮੇਸ਼ਾ ਚੁਣਦੇ ਰਹੇ ਨੇ। 1849 ਤੋਂ ਬਾਅਦ ਭਾਈ ਮਹਾਰਾਜ ਸਿੰਘ ਨੇ ਸਭ ਤੋਂ ਪਹਿਲੀ ਬਗਾਵਤ ਸ਼ੁਰੂ ਕੀਤੀ ਅੰਗਰੇਜ਼ਾਂ ਦੇ ਖਿਲਾਫ ਔਰ ਭਾਰਤ ਵਿੱਚ ਸੁਤੰਤਰਤਾ ਦੀ ਸੰਗਰਾਮ ਦਾ ਸਭ ਤੋਂ ਪਹਿਲਾ ਬਿਗਲ ਜਿਹੜਾ ਸਿੱਖ ਕੌਮੀਅਤ ਵੱਲੋਂ ਹੀ ਵਜਾਇਆ ਗਿਆ ਉਹ ਸੀ ਬਾਬਾ ਮਹਾਰਾਜ ਸਿੰਘ ਜੀ। ਬਾਬਾ ਮਹਾਰਾਜ ਸਿੰਘ ਨੂੰ ਖਤਮ ਕਰਵਾਉਣ ਵਾਸਤੇ ਅੰਗਰੇਜ਼ਾਂ ਨੇ ਖੁਦ ਹਿੰਦੂ ਔਰ ਗੁਲਾਮ ਮਨੋਵਰਤੀ ਵਾਲੇ ਸਿੱਖਾਂ ਨੂੰ ਇਸਤੇਮਾਲ ਕੀਤਾ। ਅੱਜ ਕੋਈ ਬਾਬਾ ਮਹਾਰਾਜ ਸਿੰਘ ਦੀ ਗੱਲ ਨਹੀਂ ਕਰਦਾ। ਉਸ ਸੰਘਰਸ਼ ਨੂੰ ਤੋੜਦੇ ਜਿਸ ਵੇਲੇ ਆਪਣਾ ਸਿੰਘ ਸਭਾ ਲਹਿਰ ਆਰੰਭ ਹੋਈ ਤੇ ਸਿੰਘ ਸਭਾ ਲਹਿਰ ਤੋਂ ਬਾਅਦ ਜਿਹੜਾ ਰਾਜਨੀਤਿਕ ਦਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੇ ਆਪਣੀ ਸੁਤੰਤਰਤਾ ਲਈ ਬਣਾਇਆ ਸੀ ਉਹ ਸ਼੍ਰੋਮਣੀ ਅਕਾਲੀ ਦਲ ਵੀ ਬਿਲਕੁਲ ਗਲਤ ਪਰੰਪਰਾਵਾਂ ਵਿੱਚ ਔਰ ਗਲਤ ਲੀਡਰਸ਼ਿਪ ਵਿੱਚ ਸਿੱਖਾਂ ਨੂੰ ਨਾਰੇ ਤਾਂ ਆਜ਼ਾਦੀ ਦੇ ਮਾਰਦਾ ਰਿਹਾ ਪਰ ਹਮੇਸ਼ਾ ਭੁਗਤਾਨ ਸੱਤਾ ਵਿੱਚ ਆਉਣ ਵਾਸਤੇ ਸਿੱਖ ਕੌਮ ਨਾਲ ਧੋਖਾ ਧੜੀ ਕਰਨ ਵਾਸਤੇ ਕਰਦਾ ਰਿਹਾ ਜੀ। ਸਭ ਤੋਂ ਪਹਿਲੀ ਇਲੈਕਸ਼ਨ ਜਿਹੜਾ ਸਵਾਲ ਤੁਸੀਂ ਕੀਤਾ ਕਿ ਸਿੱਖਿਸਤਾਨ ਜਾਂ ਖਾਲਿਸਤਾਨ ਕਿਉਂ ਨਹੀਂ ਬਣਿਆ ਮੈਂ ਆਨਲਾਈਨ ਆਨ ਏਅਰ ਲੋਕਾਂ ਨੂੰ ਦੱਸਣਾ ਚਾਹੁੰਦਾ ਔਰ ਇਹ ਚੀਜ਼ ਰਿਕਾਰਡਡ ਹੈ ਕਿ ਸਭ ਤੋਂ ਪਹਿਲੀ 1946 ਦੀ ਜਿਹੜੀ ਇਲੈਕਸ਼ਨ ਲੜੀ ਗਈ ਬਿਫੋਰ ਪਾਰਟੀਸ਼ਨ ਜਾਂ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਨੁਮਾਇੰਦੇ ਸੀ ਉਹ ਸਿੱਖਿਸਤਾਨ ਲਈ ਸੁਤੰਤਰ ਸਿੱਖਿਸਤਾਨ ਲਈ ਵੋਟ ਮੰਗ ਰਹੇ ਸਨ ਤੇ ਜਿਹੜੀ ਉਸ ਵੇਲੇ ਪੰਜਾਬ ਵਿਧਾਨ ਸਭਾ ਚੁਣੀ ਗਈ ਉਸ ਵਿੱਚ ਅਕਾਲੀ ਦਲ ਦੇ ਨੁਮਾਇੰਦੇ ਸੁਤੰਤਰ ਸਿੱਖਿਸਤਾਨ ਦੀ ਵੋਟ ਮੰਗ ਕੇ ਚੁਣੇ ਗਏ ਤੇ ਉਹਨਾਂ ਦੀ ਆਫਟਰ ਪਾਰਟੀਸ਼ਨ 1947 ਜਿਹੜੀ ਸਭ ਤੋਂ ਪਹਿਲੀ ਉਸ ਚੁਣੀ ਹੋਈ ਵਿਧਾਨ ਸਭਾ ਨੇ ਆਪਣਾ ਪਹਿਲਾ ਇਜਲਾਸ ਸ਼ਿਮਲਾ ਵਿੱਚ ਕੀਤਾ ਤਾਂ ਉਸ ਸ਼ਿਮਲਾ ਇਜਲਾਸ ਵਿੱਚ ਪੰਜਾਬ ਦੇ ਚੁਣੇ ਹੋਏ ਹਿੰਦੂ ਸਿੱਖ ਔਰ ਅਦਰਸ ਕਮਿਊਨਿਟੀਜ਼ ਦੇ ਜਿੰਨੇ ਵੀ ਮੈਂਬਰ ਸੀ ਉਹਨਾਂ ਨੇ ਪਹਿਲੇ ਇਜਲਾਸ ਵਿੱਚ ਪੰਜਾਬ ਦੇ ਸੁਤੰਤਰਤਾ ਦਾ ਮਤਾ ਸ਼ਿਮਲਾ ਵਿੱਚ ਬੈਠ ਕੇ ਪਾਸ ਕੀਤਾ ਪਰ ਸਿੱਖ ਲੀਡਰਸ਼ਿਪ ਧੋਖਾ ਦੇ ਗਈ ਆਪਣੀ ਕੌਮ ਨੂੰ। ਜਿਸ ਵੇਲੇ ਇਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ ਕਿਸੇ ਨੇ ਡਿਫੈਂਸ ਮਿਨਿਸਟਰੀ ਲੈ ਲਈ ਕਿਸੇ ਨੇ ਕੋਈ ਮਿਨਿਸਟਰੀ ਲੈ ਲਈ ਤੇ ਅਕਾਲੀ ਦਲ ਸਾਰਾ ਦਾ ਸਾਰਾ ਉਸ ਸਿਧਾਂਤ ਨੂੰ ਭੁੱਲ ਗਿਆ। ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਮੈਂ ਜੀ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਸਭ ਤੋਂ ਜ਼ਿਆਦਾ ਘਸਿਆਰੀ ਕੌਮ ਸਿੱਖ ਕਮਿਊਨਿਟੀ ਆ ਕਿਉਂ ਹੈ ਉਹ ਇਸ ਕਰਕੇ ਹੈ
ਕਿ ਇਸ ਨੂੰ ਗੁਲਾਮ ਮਨੋਵਰਤੀ ਦੇ ਲੀਡਰਾਂ ਨੇ ਹਮੇਸ਼ਾ ਹੀ ਨਾਰੇ ਕਿਸੇ ਹੋਰ ਚੀਜ਼ ਦੇ ਦਿੱਤੇ ਨੇ। ਸੱਤਾ ਲੈਣ ਤੋਂ ਬਾਅਦ ਇਹਨਾਂ ਨੂੰ ਖੁੱਲੇ ਗੱਫੇ, ਮੁਫਤਖੋਰੀ ਦੇ ਖੁੱਲੇ ਗੱਫੇ ਵੰਡ ਕੇ ਹਮੇਸ਼ਾ ਹੀ ਇਸ ਬਟਵਾਰੇ ਦੀ ਅਦਰ ਧਿਰ ਦਾ ਗੁਲਾਮ ਬਣਾਈ ਰੱਖਣ ਲਈ ਕੰਮ ਕੀਤਾ। ਵਾਸਤਵਿਕਤਾ ਸਾਡੀ ਇਹ ਹੈਗੀ ਹੈ, ਸਿੱਖ ਕੌਮ ਦੀ ਰਾਜਨੀਤੀ ਦੀ ਵਾਸਤਵਿਕਤਾ ਹੈ। ਸਭ ਤੋਂ ਜ਼ਿਆਦਾ ਸਿੱਖ ਕੌਮ ਨੇ ਸਮਰਥਨ ਦਿੱਤਾ ਮਾਸਟਰ ਤਾਰਾ ਸਿੰਘ ਜੀ ਨੂੰ। ਮਾਸਟਰ ਤਾਰਾ ਸਿੰਘ ਨੇ 1946 ਦੀ ਇਲੈਕਸ਼ਨ ਸਿੱਖਿਸਤਾਨ ਦੇ ਨਾਂ ਤੇ ਲੜੀ। ਫਿਰ 1947 ਤੋਂ ਬਾਅਦ ਇੱਕ ਟਾਈਮ ਫਿਰ ਆਇਆ ਜੀ ਜਿਸ ਵੇਲੇ ਪੰਜਾਬੀ ਸੂਬੇ ਦੀ ਡਿਮਾਂਡ ਕੀਤੀ ਗਈ। ਹਾਲਾਂਕਿ ਉਹ ਡਿਮਾਂਡ ਬੜੀ ਗਲਤ ਸੀ, ਪਰ ਮੈਂ ਨਹੀਂ ਚਾਹੁੰਦਾ ਕਿ ਉਸ ਡਿਮਾਂਡ ਦਾ ਸਿੱਖਾਂ ਨਾਲ ਕੋਈ ਵੀ ਤਾਲੁਕ ਕਦੇ ਵੀ ਜੁੜਿਆ ਹੋਵੇ। ਕਿਉਂਕਿ ਉਹ ਪੰਜਾਬੀ ਸੂਬੇ ਦੀ ਡਿਮਾਂਡ ਨਾ ਹੋ ਕੇ ਪੰਜਾਬ ਦੇ ਸੁਤੰਤਰਤਾ ਦੀ ਡਿਮਾਂਡ ਸੀ। ਔਰ 1967 ਵਿੱਚ ਤੁਸੀਂ ਦੇਖੋ 1966 ਵਿੱਚ ਪੰਜਾਬੀ ਸੂਬਾ ਬਣ ਜਾਂਦਾ। ਮੈਂ ਆਪਣੀ ਗੱਲ ਨੂੰ ਸਾਬਤ ਕਰਨ ਲਈ ਤੁਹਾਨੂੰ ਇਹ ਚੀਜ਼ ਦਾ ਵੱਲ ਸਪਸ਼ਟ ਤੌਰ ਤੇ ਲਿਜਾਣਾ ਚਾਹੁੰਦਾ ਸੀ ਕਮਿਊਨਿਟੀ ਨੂੰ ਕਿ 1966 ਵਿੱਚ ਪੰਜਾਬੀ ਸੂਬਾ ਬਣ ਜਾਂਦਾ। ਜੇ ਉਹ ਪੰਜਾਬ ਦੀ ਔਰ ਸਿੱਖਾਂ ਦੀ ਸੁਤੰਤਰਤਾ ਦੀ ਡਿਮਾਂਡ ਸੀ, ਮੈਂ ਚੀਜ਼ ਕਹਿ ਰਿਹਾ ਕਿਉਂਕਿ ਉਸ ਵੇਲੇ ਦੀ ਲੀਡਰਸ਼ਿਪ ਨੇ ਇਹੀ ਸੁਪਨਾ ਸਿੱਖ ਕੌਮ ਨੂੰ ਦਿਖਾਇਆ ਸੀ। ਔਰ ਉਸ ਨੂੰ ਮੈਂ ਪ੍ਰਮਾਣਿਤ ਕਰਦਾ। ਪ੍ਰਮਾਣਿਤ ਮੈਂ ਕਿਵੇਂ ਕਰਦਾ? 1967 ਦੀਆਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਲੜੀਆਂ ਗਈਆਂ, ਮੈਂ ਆਪਣੀ ਪੁਸਤਕ ਵੀ ਛਾਪੀ ਹੈ ਮਤੇ ਆਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ, ਹੁਣੇ ਹੀ 2 ਮਹੀਨੇ ਪਹਿਲਾਂ ਰਿਲੀਜ਼ ਹੋਈ ਆ। ਮੈਂ ਕਹਾਂਗਾ ਜਿੰਨੇ ਵੀ ਰਾਜਨੀਤਕ ਸੋਚ ਰੱਖਣ ਵਾਲੇ, ਜਿੰਨੇ ਵੀ ਸਮਾਜਿਕ ਔਰ ਸਿੱਖ ਮਨੋਵਿਰਤੀ ਦੀ ਸੋਚ ਰੱਖਣ ਵਾਲੇ ਵਿਅਕਤੀ ਨੇ ਉਹ ਇਸ ਪੁਸਤਕ ਨੂੰ ਲਾਹੌਰ ਬੁੱਕ ਸ਼ਾਪ ਜਾਂ ਸਿੰਘ ਬ੍ਰਦਰਸ ਅੰਮ੍ਰਿਤਸਰ ਔਰ ਲਾਹੌਰ ਬੁੱਕ ਸ਼ਾਪ ਲੁਧਿਆਣਾ ਤੋਂ ਮੰਗਾ ਕੇ ਪੜ੍ਹਨ। ਮੈਂ ਉਸ ਵਿੱਚ ਇਸ ਚੀਜ਼ ਨੂੰ ਸਾਬਤ ਕੀਤਾ ਔਰ ਡਾਕੂਮੈਂਟਰੀ ਪ੍ਰੂਫ ਦਿੱਤੇ ਨੇ। ਮੇਰਾ ਪ੍ਰੂਫ ਕੀ ਹੈ ਕਿ 1967 ਵਿੱਚ ਪੰਜਾਬੀ ਸੂਬਾ 1966 ਵਿੱਚ ਬਣਦਾ। ਸਭ ਤੋਂ ਪਹਿਲੀ ਇਲੈਕਸ਼ਨ ਪੰਜਾਬ ਵਿੱਚ ਉਸ ਆਧਾਰ ਤੇ 1967 ਵਿੱਚ ਪੰਜਾਬ ਵਿਧਾਨ ਸਭਾ ਲਈ ਹੁੰਦੀ ਹੈ। ਉਸ 1967 ਦੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਵਿੱਚ ਜਿਹੜਾ ਅਕਾਲੀ ਦਲ ਨੇ ਆਪਣਾ ਮੈਨੀਫੈਸਟੋ ਡਿਕਲੇਅਰ ਕੀਤਾ, ਉਸ ਮੈਨੀਫੈਸਟੋ ਦਾ ਜਿਹੜਾ ਸਰਵਰਕ ਸੀ ਉਸ ਤੇ ਲਿਖਿਆ ਗਿਆ ਕਿ ਸਿੱਖ ਤੇ ਅਕਾਲੀ ਦਲ ਇਹਨਾਂ ਇਲੈਕਸ਼ਨਾਂ ਵਿੱਚ ਸਿੱਖਿਸਤਾਨ ਬਣਾਉਣ ਵਾਸਤੇ ਵੋਟ ਮੰਗਦਾ। 1967 ਦੇ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਅੱਜ ਅਗਵਾਈ ਬਾਦਲ ਕਰ ਰਿਹਾ ਔਰ ਉਸਦਾ ਪੁੱਤਰ ਸੁਖਬੀਰ ਸਿੰਘ ਬਾਦਲ ਕਰ ਰਿਹਾ, ਉਸ ਅਕਾਲੀ ਦਲ ਨੇ 1967 ਵਿੱਚ ਜਿਹੜੀਆਂ ਵੋਟਾਂ ਮੰਗੀਆਂ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਉਹ ਸਿੱਖਿਸਤਾਨ ਦੇ ਨਾਂ ਤੇ ਮੰਗੀਆਂ। ਔਰ ਉਹ ਸਿੱਖਿਸਤਾਨ ਨੂੰ ਸਿੱਖ ਹੋਮਲੈਂਡ ਕਹਿ ਕੇ ਉਸ ਮੈਨੀਫੈਸਟੋ ਵਿੱਚ ਕਲੀਅਰ ਕੀਤਾ ਗਿਆ, ਡੈਫੀਨੇਸ਼ਨ ਦਿੱਤੀ ਗਈ ਤੇ ਮੈਂਡੇਟ ਮਿਲਿਆ ਅਕਾਲੀ ਦਲ ਨੂੰ। ਐਬਸੋਲੂਟ ਮੈਜੋਰਟੀ ਮਿਲੀ ਅਕਾਲੀ ਦਲ ਨੂੰ ਉਹਨਾਂ ਵੋਟਾਂ ਵਿੱਚ। ਉਹ ਬਟਵਾਰੇ ਤੋਂ ਬਾਅਦ ਦੀ ਗੱਲ ਹੈ, 1967 ਦੀ ਗੱਲ ਹੈ। ਜਸਟਿਸ ਗੁਰਨਾਮ ਸਿੰਘ ਪਹਿਲਾਂ ਮੁੱਖ ਮੰਤਰੀ ਬਣਿਆ, ਉਸ ਤੋਂ ਬਾਅਦ ਅਕਾਲੀਆਂ ਦੀਆਂ ਆਪਣੀਆਂ ਸੱਤਾ ਦੀਆਂ ਲੜਾਈਆਂ, ਕਿਉਂਕਿ ਅਸੀਂ ਕੌਮ ਨੂੰ ਹਮੇਸ਼ਾ ਧੋਖਾ ਦੇਣਾ ਕੀਤੇ ਹੋਏ ਨੇ। ਪਰ ਆਹ ਗੱਲ 1849 ਤੋਂ ਬਾਅਦ ਤੋਂ ਚੱਲੀ ਆ ਰਹੀ ਹੈ। ਚਾਹੇ ਉਹ ਜਿੰਨੀਆਂ ਮਰਜ਼ੀ ਸਾਡੀਆਂ ਕੁਰਬਾਨੀਆਂ ਭਰਪੂਰ ਲਹਿਰਾਂ ਦੀ ਹੋਏ, ਮੈਂ ਉਹਨਾਂ ਲਹਿਰਾਂ ਦੀ ਬਦਖੋਈ ਨਹੀਂ ਕਰ ਰਿਹਾ। ਮੈਂ ਉਹਨਾਂ ਲਹਿਰਾਂ ਵਿੱਚੋਂ ਨਿਕਲੀ ਔਰ ਸਿੱਖ ਕੌਮ ਵੱਲੋਂ ਜਜ਼ਬਾਤੀ ਤੌਰ ਤੇ ਚੁਣੀ ਹੋਈ ਲੀਡਰਸ਼ਿਪ ਦੇ ਦੋਸ਼ ਆਇਦ ਕਰ ਰਿਹਾ ਕਿ ਉਸ ਤੋਂ ਲੈ ਕੇ ਅੱਜ ਤੱਕ 164 ਸਾਲ ਹੋ ਗਏ ਨੇ ਸਿੱਖ ਕੌਮ ਨੂੰ ਹਾਰਦੇ ਹੋਏ। ਔਰ 164 ਸਾਲਾਂ ਦੀ ਜਿਹੜੀ ਹਾਰ ਹੈ ਸਿੱਖ ਕੌਮ ਦੀ ਲੀਡਰਸ਼ਿਪ ਨੇ ਸਿੱਖ ਕੌਮ ਦੀ ਹਾਰ ਕਰਵਾਈ ਹੈ, ਜਦਕਿ ਸਿੱਖ ਕੌਮ ਨੇ ਹਮੇਸ਼ਾ ਹੀ ਸਿੱਖ ਕੌਮ ਨੂੰ ਆਪਣੀ ਸੁਤੰਤਰਤਾ ਦੇ ਮੈਂਡੇਟ ਰਾਹੀਂ ਲੋਕਤੰਤਰੀ ਢੰਗ ਨਾਲ ਜਿੱਤ ਕੇ ਅੱਗੇ ਕੀਤਾ, ਚਾਹੇ ਉਹ 1946 ਦੀ ਇਲੈਕਸ਼ਨ ਹੋਏ, ਚਾਹੇ ਉਹ 1967 ਦੀ ਇਲੈਕਸ਼ਨ ਹੋਏ। ਫਿਰ ਉਸ ਤੋਂ ਬਾਅਦ ਇੱਕ ਤੀਸਰਾ ਮੌਕਾ ਆਇਆ ਸਿੱਖ ਕੌਮ ਲਈ, ਜਿਵੇਂ ਦਾ ਮੈਂਡੇਟ ਸਿੱਖ ਕੌਮ ਨੇ ਬਾਬਾ ਖੜਕ ਸਿੰਘ ਨੂੰ ਦਿੱਤਾ, ਜਿਵੇਂ ਦਾ ਮੈਂਡੇਟ ਸਿੱਖ ਕੌਮ ਨੇ ਮਾਸਟਰ ਤਾਰਾ ਸਿੰਘ ਨੂੰ ਦਿੱਤਾ। ਇਹਨਾਂ ਦੋਨਾਂ ਨੂੰ ਮਿਲੀ ਹੋਈ ਵਡਿਆਈ ਔਰ ਇਹਨਾਂ ਦਿਨਾਂ ਨੂੰ ਮਿਲੇ ਹੋਏ ਸਮਰਥਨ ਨੂੰ ਜੇ ਇਕੱਠਾ ਜੋੜ ਲਿਆ ਜਾਏ ਤਾਂ ਉਸ ਤੋਂ 3 ਗੁਣਾ ਵੱਧ ਸਮਰਥਨ ਸਿੱਖ ਕੌਮ ਨੇ ਆਪਣਾ ਸਿਮਰਨਜੀਤ ਸਿੰਘ ਮਾਨ ਨੂੰ ਦਿੱਤਾ। ਤੇ ਤੀਸਰਾ ਲੀਡਰ ਸਿਮਰਨਜੀਤ ਸਿੰਘ ਮਾਨ ਪੈਦਾ ਹੋ ਗਿਆ ਸਿੱਖ ਕੌਮ ਵਿੱਚ, ਜਿਹੜਾ ਕਿ ਭਾਰਤੀ ਗੁਲਾਮੀਅਤਾਂ ਨੂੰ ਸਿੱਖ ਕੌਮ ਤੇ ਸਥਾਪਿਤ ਕਰਵਾਉਣ ਵਾਸਤੇ ਫਿਰ ਸਿੱਖ ਕੌਮ ਨਾਲ ਧੋਖਾ ਦੇ ਗਿਆ। ਜਿਹੜਾ
88 ਦੀਆਂ 1999 ਦੀਆਂ ਇਲੈਕਸ਼ਨਾਂ ਨੇ ਇਹ ਫਿਰ ਸਿੱਖ ਕੌਮ ਦੀ ਸੁਤੰਤਰਤਾ ਦੀ ਇਲੈਕਸ਼ਨ ਸੀ। ਜਿਹੜੇ 1999 ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਸ ਦੇ ਨਾਲ ਜੁੰਡਲੀ ਬਣਾ ਕੇ 8 MP ਚੁਣੇ ਗਏ ਜੀ। ਨਾਵਾ ਉਸੇ ਵੇਲੇ ਮੈਂ ਵੀ ਮੈਂਬਰ ਪਾਰਲੀਮੈਂਟ ਚੁਣਿਆ ਗਿਆ। ਮੈਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤੇ ਬਾਬਾ ਅਕਾਲੀ ਦਲ ਨੇ ਟਿਕਟ ਨਹੀਂ ਸੀ ਦਿੱਤੀ ਜੀ। ਮੈਂ ਇੰਡੀਪੈਂਡੈਂਟ ਖੜਾ ਹੋਇਆ ਸੀ ਪਟਿਆਲੇ ਤੋਂ ਜੀ। ਜਿਸ ਵੇਲੇ ਮੇਰੇ ਖਿਲਾਫ ਸਰਦਾਰ ਵਾਲੀਆ ਸਿਮਰਨਜੀਤ ਸਿੰਘ ਮਾਨ ਤੇ ਬਾਬਾ ਅਕਾਲੀ ਦਲ ਤੋਂ ਟਿਕਟ ਲੈ ਕੇ ਖੜੇ ਹੋਏ ਸਨ। ਹਾਂਜੀ। 1999 ਦੀਆਂ ਇਹਨਾਂ ਇਲੈਕਸ਼ਨਾਂ ਵਿੱਚ ਸਿੱਖ ਕੌਮ ਨੇ ਫਿਰ ਖਾਲਿਸਤਾਨ ਵਾਸਤੇ ਮੈਂਡੇਟ ਦਿੱਤਾ। ਹਾਂਜੀ। ਔਰ ਉਹ ਮੈਂਡੇਟ ਔਰ ਉਹ ਲੀਡਰਸ਼ਿਪ ਜਿਹੜੀ ਸਿਮਰਨਜੀਤ ਸਿੰਘ ਮਾਨ ਤੇ ਬਾਬਾ ਅਕਾਲੀ ਦਲ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਨਿਕਲ ਕੇ ਸਾਹਮਣੇ ਆਈ। ਉਹ ਲੀਡਰਸ਼ਿਪ ਬਾਬਾ ਖੜਕ ਸਿੰਘ ਔਰ ਮਾਸਟਰ ਤਾਰਾ ਸਿੰਘ ਨੂੰ ਮਿਲੇ ਸਮਰਥਨ ਦਾ ਜੋੜ ਸੀ। ਉਹਨਾਂ ਦੋਨਾਂ ਨੂੰ ਮਿਲੇ ਸਮਰਥਨ ਨੂੰ ਜੋੜ ਲਿਆ ਜਾਏ ਤਾਂ ਉਸ ਤੋਂ ਵੱਧ ਸਮਰਥਨ ਸਿੱਖ ਕੌਮ ਨੇ ਇਸ ਲੀਡਰਸ਼ਿਪ ਨੂੰ ਦਿੱਤਾ। ਕਿਉਂ ਦਿੱਤਾ? ਕਿਉਂਕਿ ਇਸ ਲੀਡਰਸ਼ਿਪ ਔਰ ਇਸ ਲੀਡਰਸ਼ਿਪ ਦੇ ਸੰਘਰਸ਼ ਦੇ ਪਿੱਠ ਤੇ ਸਿੱਖ ਸ਼ਹੀਦਾਂ ਦਾ ਖੂਨ ਖੜਾ ਹੋਇਆ ਸੀ। ਸਿੱਖਾਂ ਦੀਆਂ ਸ਼ਹੀਦੀਆਂ ਖੜੀਆਂ ਸਨ। ਇਹਨਾਂ ਦੀ ਆਪਣੀ ਕੋਈ ਕੁਰਬਾਨੀ ਨਹੀਂ ਹੈ। ਜੀ ਜੀ। ਤੇ ਇਹਨਾਂ ਦੇ ਪਿੱਛੇ ਸਿੱਖ ਕੌਮ ਦੀਆਂ ਸ਼ਹੀਦੀਆਂ ਦੀਆਂ ਕੁਰਬਾਨੀਆਂ ਖੜੀਆਂ ਸਨ। ਇਹਨਾਂ ਨੇ ਫਿਰ ਧੋਖਾ ਦੇ ਦਿੱਤਾ। ਇੱਕ ਕਹਿੰਦਾ ਜੀ ਮੈਂ ਪਾਰਲੀਮੈਂਟ ਵਿੱਚ ਨਹੀਂ ਜਾਊਂਗਾ, ਦੂਸਰਾ ਕਹਿੰਦਾ ਜੀ ਮੈਂ ਵੀ ਨਹੀਂ ਜਾਊਂਗਾ। ਜਿਹੜੇ ਇਹਨਾਂ ਦੇ 6 ਮੈਂਬਰ ਪਾਰਲੀਮੈਂਟ ਵਿੱਚ ਗਏ ਉੱਥੇ ਜਾ ਕੇ ਵੀ ਇਹਨਾਂ ਨੇ ਖਾਲਿਸਤਾਨ ਦੀ ਤੇ ਸਿੱਖ ਹੱਕਾਂ ਦੀ ਗੱਲ ਨਹੀਂ ਕੀਤੀ। ਤੇ ਸਿਮਰਨਜੀਤ ਸਿੰਘ ਮਾਨ ਜਾਣਬੁੱਝ ਕੇ ਪਾਰਲੀਮੈਂਟ ਵਿੱਚ ਨਹੀਂ ਗਿਆ ਕਿਉਂਕਿ ਇਸ ਚੀਜ਼ ਦੇ ਡਾਕੂਮੈਂਟਰੀ ਪ੍ਰੂਫ ਮੈਂ ਪਹਿਲਾਂ ਵੀ ਪ੍ਰਕਾਸ਼ਿਤ ਕਰ ਚੁੱਕਾ ਕਿ ਉਹ ਜਾ ਕੇ ਡਰਦਾ ਸੀ ਕਿ ਬਈ ਮੈਂ, ਕਿਉਂਕਿ ਉਹ ਰਾਜੀਵ ਗਾਂਧੀ ਨਾਲ ਸਮਝੌਤਾ ਕਰਕੇ ਛੁੱਟਿਆ ਸੀ ਔਰ ਪਹਿਲਾ ਸਿੱਖ ਲੀਡਰ ਆ ਸਿੱਖ ਹਿਸਟਰੀ ਚ। ਸਿੱਖਾਂ ਨੇ ਤੇ ਆਪਣੀ ਰਾਜਨੀਤਿਕ ਬੁੱਧੀ ਨੂੰ ਟੋਟਲੀ ਗਿਰਵੀ ਕਰਕੇ ਇੱਕ ਗੁਲਾਮ ਮਾਨਸਿਕਤਾ ਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਔਰ ਉਹ ਉਸ ਤੋਂ ਆਪ ਹੀ ਨਹੀਂ ਨਿਕਲਣਾ ਚਾਹੁੰਦੇ ਤੇ ਕੋਈ ਲੀਡਰਸ਼ਿਪ ਜਾਂ ਕੋਈ ਸੰਘਰਸ਼ ਉਹਨਾਂ ਨੂੰ ਫਿਰ ਕਿਵੇਂ ਕੱਢ ਸਕਦਾ? ਇਹ ਚੀਜ਼ ਇਹ ਇਤਿਹਾਸ ਸਿੱਖ ਕੌਮ ਨੂੰ ਪੜਚੋਲ ਦਾ ਇਤਿਹਾਸ ਹੈ। ਇਹਨਾਂ ਨੇ ਕਿਰਪਾਨ ਦਾ ਝੂਠਾ ਮਸਲਾ ਖੜਾ ਕੀਤਾ, ਚਲੋ ਕਰ ਲਿਆ ਜੀ 1999 ਚ ਮੰਨ ਲਿਆ। ਫਿਰ ਉਹ ਦੂਸਰੀ ਯਾਰ ਬਿਨਾਂ ਕਿਰਪਾਨ ਤੋਂ ਕਿਉਂ ਚਲਾ ਗਿਆ ਪਾਰਲੀਮੈਂਟ? ਜੇ ਸਿੱਖ ਕੌਮ ਨੇ ਉਸਦੇ ਕਿਰਪਾਨ ਦੇ ਮੁੱਦੇ ਨੂੰ ਹੀ ਮੰਨ ਲਿਆ ਸੀ, ਖਾਲਿਸਤਾਨ ਦੇ ਮੁੱਦੇ ਨੂੰ ਹੀ ਕਿਨਾਰ ਕਰਕੇ ਰੱਖ ਦਿੱਤਾ ਤੇ ਦੂਸਰੀ ਵਾਰੀ ਸੰਗਰੂਰ ਤੋਂ ਚੁਣ ਕੇ ਬਿਨਾਂ ਕਿਰਪਾਨ ਤੋਂ ਫਿਰ ਉਹ ਕਿਉਂ ਗਿਆ ਪਾਰਲੀਮੈਂਟ ਵਿੱਚ? ਉਹਨਾਂ ਚੀਜ਼ਾਂ ਨੂੰ ਹੀ ਛੱਡ ਦਿੱਤਾ ਜਾਏ। 3 ਸਤੰਬਰ 1990 ਨੂੰ ਮੈਂ ਪਾਰਲੀਮੈਂਟ ਵਿੱਚ ਮੈਂ 9 ਮਹੀਨੇ ਜੇਲ੍ਹ ਵਿੱਚ ਰਿਹਾ। ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਮੈਂ 9 ਮਹੀਨੇ ਜੇਲ੍ਹ ਵਿੱਚ ਰਿਹਾ ਤੇ ਭਾਰਤ ਦੀ ਸੁਪਰੀਮ ਕੋਰਟ ਵਿੱਚੋਂ ਕੇਸ ਲੜ ਕੇ ਬਾਇਜ਼ਤ ਬਰੀ ਹੋ ਕੇ ਸਿਰਫ ਮੇਰੇ ਕੋਲ 1 ਦਿਨ ਰਹਿ ਗਿਆ ਸੀ ਪਾਰਲੀਮੈਂਟ ਜਾਣ ਦਾ ਕਨਸਟੀਟਿਊਸ਼ਨਲ ਪੱਧਰ ਤੇ, ਨਹੀਂ ਤੇ ਮੇਰੀ ਮੈਂਬਰਸ਼ਿਪ ਖਾਰਜ ਹੋ ਜਾਣੀ ਸੀ। ਮੈਂ ਉਸ ਸੰਘਰਸ਼ ਨੂੰ ਲੜਿਆ ਕਿ ਮੈਨੂੰ ਲੋਕਾਂ ਨੇ ਇਹ ਮੈਂਡੇਟ ਦਿੱਤਾ, ਖਾਲਿਸਤਾਨ ਤੇ ਮੈਂਡੇਟ ਦਿੱਤਾ ਤੇ ਮੈਂ ਪਾਰਲੀਮੈਂਟ ਜਾ ਕੇ ਖਾਲਿਸਤਾਨ ਦੀ ਗੱਲ ਨੂੰ ਪ੍ਰਵਾਨ ਕਰਵਾਉਣਾ। ਮੈਂ ਸੁਪਰੀਮ ਕੋਰਟ ਤੋਂ ਬਾਇਜ਼ਤ ਬਰੀ ਹੋ ਕੇ ਸਿਰਫ 24 ਘੰਟੇ ਪਹਿਲਾਂ ਜਾ ਕੇ ਪਾਰਲੀਮੈਂਟ ਵਿੱਚ ਸਿਗਨੇਚਰ ਕੀਤੇ। ਔਰ 3 ਸਤੰਬਰ 1990 ਨੂੰ ਜਿਸ ਵੇਲੇ ਮੇਰੀ ਪਹਿਲੀ ਸਪੀਚ ਹੈ ਉਹ ਖਾਲਿਸਤਾਨ ਤੇ ਸਪੀਚ ਹੈ। ਪੂਰੇ ਦੇ ਪੂਰੇ ਦੇਖੋ 1931 ਤੋਂ ਬ੍ਰਿਟਿਸ਼ ਪਾਰਲੀਮੈਂਟ ਤੋਂ ਇੰਡੀਪੈਂਡੈਂਟ ਐਕਟ ਪਾਸ ਹੋਣ ਤੋਂ ਲੈ ਕੇ ਜਦੋਂ ਤੋਂ ਭਾਰਤ ਵਿੱਚ ਡੈਮੋਕ੍ਰੈਟਿਕ ਸਿਸਟਮ ਤੇ ਸੰਵਿਧਾਨਕ ਸਰਕਾਰ ਬਣਾਈ ਗਈ, ਗਣਰਾਜੀ ਸਰਕਾਰ ਬਣੀ, ਉਦੋਂ ਤੋਂ ਲੈ ਕੇ 1913 ਤੱਕ ਇੱਕੋ ਇੱਕ ਸਿੱਖ ਕੌਮ ਕੋਲ ਡਾਕੂਮੈਂਟ ਹੈ 3 ਸਤੰਬਰ 1990 ਦਾ ਕਿ ਭਾਰਤ ਦੀ ਪਾਰਲੀਮੈਂਟ ਨੇ ਖਾਲਿਸਤਾਨ ਨੂੰ ਪ੍ਰਵਾਨ ਕੀਤਾ ਔਰ ਅਪਿੰਦਰਪਾਲ ਸਿੰਘ ਨੇ ਪ੍ਰਵਾਨ ਕਰਵਾਇਆ। ਉਸ ਵੇਲੇ ਜਿਹੜੇ ਸਿਮਰਨਜੀਤ ਸਿੰਘ ਮਾਨ ਔਰ ਬਾਬਾ ਅਕਾਲੀ ਦਲ ਦੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਚੁਣੇ ਹੋਏ ਸੀ ਉਹਨਾਂ ਨੇ ਮੇਰੀ ਇਸ ਡਿਮਾਂਡ ਦੇ ਖਿਲਾਫ ਔਰ ਇਸ ਡਿਮਾਂਡ ਦੇ ਨਾਲ ਆਪਣੀ ਸਹਿਮਤੀ ਨਾ ਪ੍ਰਗਟ ਕਰਦੇ ਹੋਏ ਲੋਕ ਸਭਾ ਵਿੱਚੋਂ ਬਾਈਕਾਟ ਕਰਕੇ ਬਾਹਰ ਚਲੇ ਗਏ। ਉਦੋਂ ਤੋਂ ਲੈ ਕੇ ਇਹ ਕੌਮ ਨੂੰ ਵਿਚਾਰਨਾ ਚਾਹੀਦਾ। ਜਿਵੇਂ ਮੈਂ ਕਿਹਾ 1947 ਤੋਂ ਲੈ ਕੇ 1967 ਤੱਕ 2 ਵਾਰੀ ਅਕਾਲੀਆਂ ਨੇ ਸਿੱਖਸਤਾਨ ਤੇ ਵੋਟ ਮੰਗੀ, ਮੈਂਡੇਟ ਲਈ, ਵਿਧਾਨ ਸਭਾ ਵਿੱਚ ਸਰਕਾਰ ਬਣਾਈ ਪਰ ਉਸ ਦੇ ਨਾਲ ਖੁਦ ਬਗਾਵਤ ਕੀਤੀ, ਆਪਣੇ ਮੈਨੀਫੈਸਟੋ ਨਾਲ ਸਿੱਖ ਕੌਮ ਦੀ ਮਾਨਸਿਕਤਾ ਨਾਲ ਬਗਾਵਤ ਕੀਤੀ ਤੇ ਆਪਣੇ ਸਿੱਖਸਤਾਨ ਨਹੀਂ ਕਾਇਮ ਕੀਤਾ। ਠੀਕ ਉਸੇ ਤਰੀਕੇ ਨਾਲ 1999 ਤੋਂ ਲੈ ਕੇ 2013 ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਕਰ ਰਿਹਾ, ਪਹਿਲੇ ਦੀ ਅਗਵਾਈ ਬਾਦਲ ਕਰ ਰਿਹਾ ਤੇ ਸੁਖਬੀਰ ਬਾਦਲ ਕਰ ਰਿਹਾ, ਦੂਸਰੇ ਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਕਰ ਰਿਹਾ। ਇਹਨਾਂ ਦੋਨਾਂ ਦੇ ਸਿਰ ਤੇ
ਸਭ ਤੋਂ ਵੱਡੀ ਸਿੱਖ ਕੌਮ ਨਾਲ ਗੱਦਾਰੀ ਆਇਦ ਹੁੰਦੀ ਹੈ ਹਾਂਜੀ ਕਿ ਇਹਨਾਂ ਨੇ 1999 ਤੋਂ ਲੈ ਕੇ 2013 ਤੱਕ ਇੱਕ ਵੀ ਇਲੈਕਸ਼ਨ ਮੈਨੀਫੈਸਟੋ ਡਿਕਲੇਅਰ ਕਰਕੇ ਪੋਸਟਰ ਛਪਾ ਕੇ ਖਾਲਿਸਤਾਨ ਦੇ ਨਾਂ ਤੇ ਨਹੀਂ ਲੜੀ। ਜਿਸ ਵੇਲੇ ਮੈਂ ਲੜੀ ਤੇ ਮੈਨੂੰ ਕਹਿੰਦੇ ਨੇ ਕਿ ਲਓ ਜੀ ਇਹ ਤਾਂ ਡੈਮੋਕ੍ਰੈਟਿਕ ਸਿਸਟਮ ਵਿੱਚ ਪੈ ਗਿਆ, ਇਹ ਤਾਂ ਫਿਰ ਭਾਰਤੀ ਗੁਲਾਮੀ ਵਾਲੇ ਸਿਸਟਮ ਵਿੱਚ ਪੈ ਗਿਆ, ਜਾਂ ਤਾਂ ਸਿੱਖ ਕੌਮ ਸਿਰਫ ਪੰਜਾਬ ਦਾ ਇੱਕ ਨਾਂ ਬਦਲਵਾਉਣਾ ਚਾਹੁੰਦਾ, ਪੰਜਾਬ ਦੇ ਨਾਂ ਨੂੰ ਖਾਲਿਸਤਾਨ ਕਰਵਾਉਣਾ ਚਾਹੁੰਦਾ। ਕਈਓ ਜੇ ਮੇਰੇ ਤੇ ਦੂਸ਼ਣ ਲਾ ਕੇ ਮੈਨੂੰ ਗੱਦਾਰ ਘੋਸ਼ਿਤ ਕਰ ਦਿੱਤਾ ਗਿਆ। ਮੈਂ ਕਿਹਾ ਕੋਈ ਗੱਲ ਨਹੀਂ, ਮੇਰਾ ਆਪਣਾ ਰਾਹ, ਮੈਂ ਆਪਣੇ ਗੁਰੂ ਅੱਗੇ ਸਨਮੁਖ ਹੋ ਕੇ ਜਾਣਾ। ਔਰ ਮੈਂ ਉਦੋਂ ਤੋਂ ਲੈ ਕੇ 2007 ਤੱਕ ਸਿੱਖ ਕੌਮ ਨੂੰ ਡੈਮੋਕ੍ਰੈਟਿਕ ਸਿਸਟਮ ਵਿੱਚ ਲਿਆ ਕੇ ਪੰਜਾਬ ਵਿਧਾਨ ਸਭਾ ਲਈ 2007 ਵਿੱਚ ਫਿਰ ਖਾਲਿਸਤਾਨ ਦੇ ਮੈਨੀਫੈਸਟੋ ਤੇ ਮੈਂਬਰ ਖੜੇ ਕਰਕੇ ਇਲੈਕਸ਼ਨ ਲੜ ਕੇ ਦਿਖਾਇਆ ਕਿ ਨਹੀਂ ਸਾਡੇ ਕੋਲ ਡੈਮੋਕ੍ਰੈਟਿਕ। ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਚਾਹੇ ਐਟ ਦੀ ਐਂਡ ਅਸੀਂ ਜਾਣਾ ਚਾਹਾਂਗੇ, ਜਿਸ ਅਸੀਂ ਖਾਲਿਸਤਾਨ ਦੀ ਅਗਵਾਈ ਕਰਦੇ ਹੋ, ਹੁਣ ਅਸੀਂ ਭਵਿੱਖ ਦੀ ਗੱਲ ਕਰਦੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕਮਜ਼ੋਰ ਹੋ ਚੁੱਕੀ ਹੈ ਸਿੱਖ ਕੌਮ, ਉਹ ਖਾਲਿਸਤਾਨ ਦੀ ਲੜਾਈ ਲੜ ਸਕਦੀ ਹੈ? ਇਸ ਬਾਰੇ ਸਾਡੇ ਸਿੱਖ ਸੰਗਤਾਂ ਨੂੰ ਦੱਸੋ, ਕਿਉਂਕਿ ਸਾਡੇ ਕੋਲ 2 ਮਿੰਟ ਰਹਿ ਗਏ ਨੇ ਤੇ ਅਸੀਂ ਤੁਹਾਡੇ ਸਵਾਲ ਦਾ ਅਸੀਂ ਜਵਾਬ ਜਾਣਨਾ ਚਾਹਾਂਗੇ। ਬੜੀ ਸਪਸ਼ਟ ਜਿਹੀ ਗੱਲ ਹੈ ਕਿ ਖਾਲਿਸਤਾਨ ਦੀ ਨੂੰ ਖਾਲਿਸਤਾਨ ਨਾ ਕਿਹਾ ਕਰੋ, KHLI ਨਾ ਲਾਇਆ ਕਰੋ, KLHA ਲਾਇਆ ਕਰੋ, LA ਜੀ, ਕਿਉਂਕਿ ਇਹ ਖਾਲਸੇ ਤੋਂ ਖਾਲਿਸਤਾਨ ਦਾ ਸਿਧਾਂਤ ਹੈ ਜੀ। मैं अपने खालिस्तान उस पर संकल्प ते प्रणाली पुस्तक पूरा इसको डिफाइन भी किया। अज भी सानू डेमोक्रेटिक आधार पे खालिस्तान और खालिस्तान की सरकार पंजाब विधान सभा राही और विश्व के नक्शे ते असी प्रफुल्लत कर सकते हैं जे सिख कौम अपनी मनोबिरती इस सिद्धांत नूं स्वीकार कर ले। खालिस्तान के नाम पे 10 लाख सिख नौजवानों ने अपना रोजगार विदेशों ही जाके सिर्फ अपने आप को पक्का करने लई इस्तेमाल किया। जे 10 लाख सिख नौजवान अपने पिंडां दे लोकां नूं अपने टब्बरां नूं खालिस्तान नाल तोरे और 10 लाख सिख नौजवान जो विश्व पद्धर से UN दे शरणार्थी दर्जे आए, क्योंकि उन्होंने शरणार्थी दर्जे के तहत ही अपने आप को विदेशों पक्का किया। कानून का इस्तेमाल करो, जे वो अपना शरणार्थी स्टेटस ले तो कोई दिक्कत नहीं जे। मैं कहना कि सिख मनोबिरती खालिस्तान नाल जोड़ के सिर्फ मैनू एक बार डेमोक्रेटिक संघर्ष मैंडेट लैके दे दिओ, जिहड़ा मैंडेट इकल्ला सिंदरपाल सिंह नहीं लै सकदा, वो मैंडेट वोटां नाल मिलेगा। एक बार पंजाब विधान सभा खड़ा कर दिओ और नाल साथी मैंडेट दिवा के भेज दिओ। मैं तुहानू जिस दिन पंजाब विधान सभा जावांगे वो पहली पंजाब विधान सभा 5 सालों के अंदर अंदर तुहानू खालिस्तान डेमोक्रेटिक तौर पर बिना खून खराबे तो लैके दे देंगे। मेरा तुहाडे नाल वादा जी। शुक्रिया वीर जी। तो वीर जी साडा वक्त इत्थे समाप्त हुंदा है, असीं तुहाडे कोल इत्थे ही इजाजत लैंदे हां। असीं टाइम नाल तुहानू फिर तो सिख संगतां दे रूबरू करांगे, पर तद तक लई वाहिगुरू जी का खालसा वाहिगुरू जी की फतेह। बहुत बहुत मेहरबानी। मैं जून 84 के TV के सारे श्रोतियां नूं, ਇਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਨੂੰ, ਭੈਣ ਜੀ ਆਪ ਜੀ ਨੂੰ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।